ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬ੍ਰੈਕਸਿਟ ਤੋਂ ਬਾਅਦ ਦੇ ਵਿੱਚ ਯੂਕੇ ਦੇ ਹਾਲਾਤ, ਖਾਸ ਕਰਕੇ ਉਹਨਾਂ ਦੇ ਆਯਾਤ ਨਿਰਯਾਤ ਜਿਹਨੂੰ ਕਹਿੰਦੇ ਆ, ਐਕਸਪੋਰਟ ਇੰਪੋਰਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ। ਬਹੁਤ ਜ਼ਿਆਦਾ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਇਕੋਨਮੀ ਦੇ ਉੱਤੇ ਵੀ ਜਿਹੜੇ ਉਸ 'ਤੇ ਅਸਰ ਪਏ ਆ। ਹੁਣ ਜਿਹੜੇ ਯੂਕੇ ਅਤੇ EU, ਉਹ ਕਹਿੰਦੇ ਵੀ ਨਦਰਨ ਆਇਰਲੈਂਡ ਦੀ ਟ੍ਰੇਡ ਡੀਲ ਦੇ ਲਈ ਮੰਨ ਗਏ ਨੇ। ਬ੍ਰੈਕਸਿਟ ਦਾ ਇਹ ਬ੍ਰੇਕ ਥਰੂ ਜਿਹੜਾ ਕਹਿੰਦੇ ਇੱਕ ਮੰਨਿਆ ਜਾ ਰਿਹਾ ਆ। ਸੋ ਜਿੱਦਾਂ ਦੇ ਪਹਿਲਾਂ ਸਮਝੌਤੇ ਸੀਗੇ ਬ੍ਰੈਕਸਿਟ ਤੋਂ ਪਹਿਲਾਂ, ਉੱਦਾਂ ਦੇ ਸਮਝੌਤਿਆਂ ਵੱਲ ਨੂੰ ਕਹਿੰਦੇ ਵੀ ਸ਼ਾਇਦ ਦੁਬਾਰਾ ਵੱਧ ਸਕਦੇ ਆ। ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ, ਉਹਨਾਂ ਨੇ ਇਸ ਨਵੇਂ ਐਗਰੀਮੈਂਟ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ ਜਿਸ ਨੂੰ ਵਿੰਡਸਰ ਫਰੇਮਵਰਕ ਆਖਿਆ ਜਾ ਰਿਹਾ। ਕਹਿੰਦੇ ਵੀ ਇਹ ਇੱਕ ਨਵੀਂ ਸ਼ੁਰੂਆਤ ਹੋਵੇਗੀ ਯੂਕੇ ਤੇ EU ਦੇ ਜਿਹੜੇ ਆ ਉਹ ਰਿਸ਼ਤਿਆਂ ਦੇ ਦਰਮਿਆਨ। ਯੂਰਪੀਅਨ ਸੰਘ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਂਡਰ ਲੇਨ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫਰੇਮਵਰਕ ਆ, ਇਸ ਦੇ ਨਾਲ ਦੋਨਾਂ ਹੀ ਪਾਸਿਆਂ ਦੇ ਆਪੋ ਆਪਣੇ ਜਿਹੜੇ ਇੰਟਰਸਟ ਆ ਉਹਨਾਂ ਦੀ ਇੱਜ਼ਤ ਹੋਊਗੀ ਤੇ ਉਹਨਾਂ ਦੇ ਮਫਾਦਾਂ ਨੂੰ ਇਸ ਦੇ ਵਿੱਚ ਬਚਾ ਕੇ, ਪ੍ਰੋਟੈਕਟ ਕਰਕੇ ਜਿਹੜਾ ਉਹ ਰੱਖਿਆ ਜਾਊਗਾ ਤੇ ਲੈਜਿਟੀਮੇਟ ਵੀ ਉਹਨਾਂ ਦੇ ਹਿਸਾਬ ਦੇ ਨਾਲ ਮੋਹਰ ਜਿਹੜੀ ਆ ਉਹ ਲੱਗੇਗੀ। ਕੁਝ ਸਮੇਂ ਬਾਅਦ ਹੁਣ ਉੱਥੋਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਾਕ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਸ਼ਾਇਦ ਇਸ ਦੇ ਬਾਰੇ ਜਾਣਕਾਰੀ ਵੀ ਜਿਹੜੀ ਉਹ ਦੇਣਗੇ। ਸੋ ਨੈਗੋਸੀਏਸ਼ਨ ਕਈ ਚਿਰ ਤੋਂ ਜਿਹੜੀਆਂ ਇਹਨਾਂ ਦੀਆਂ ਚੱਲ ਰਹੀਆਂ ਸੀਗੀਆਂ ਤੇ ਫਾਈਨਲੀ ਯੂਕੇ ਤੇ EU ਜਿਹੜੇ ਕਹਿੰਦੇ ਵੀ ਆਪਣੇ ਡਿਫਰੈਂਸਿਸ, ਜਿਹੜੀਆਂ ਫਰਕ ਨੇ, ਉਹਨਾਂ ਨੂੰ ਭੁਲਾ ਕੇ ਆਪਸ ਦੇ ਵਿੱਚ ਮਿਲ ਕੇ ਕੰਮ ਕਰਨ ਨੂੰ ਜਿਹੜਾ ਉਹ ਵੱਧ ਰਹੇ ਆ। ਟ੍ਰੇਡਿੰਗ ਦੇ ਵਿੱਚ ਇਕੱਲਾ ਯੂਕੇ ਨਹੀਂ, EU ਨੂੰ ਵੀ ਜਿਹੜਾ ਉਹ ਨੁਕਸਾਨ ਜਿਹੜਾ ਝੱਲਣਾ ਪਿਆ ਸੀ ਬ੍ਰੈਕਸਿਟ ਹੋਣ ਤੋਂ, ਜਿਹੜਾ ਉਹ ਬਾਅਦ 'ਚ ਵੀ ਆਪਸ ਦੇ ਵਿੱਚ ਜਿਹੜਾ ਐਕਸਪੋਰਟ ਇੰਪੋਰਟ, ਲੋਕਾਂ ਦਾ ਆਉਣ ਜਾਣ ਦਾ ਜਿਹੜਾ ਫਲੋ ਸੀਗਾ, ਉਸ ਦੇ ਉੱਤੇ ਕਾਫੀ ਅਸਰ ਪਿਆ ਸੀਗਾ। ਸੋ ਹੁਣ ਨਦਰਨ ਆਇਰਲੈਂਡ ਦੇ ਵਿੱਚ ਜਾ ਕੇ ਇਹਨਾਂ ਨੇ ਜਿਹੜੀ ਇਹ ਟ੍ਰੇਡ ਡੀਲ ਜਿਹੜੀ ਹਰਜੋਤ ਸਿੰਘ ਜੀ ਕੀਤੀ ਆ, ਸੋ ਹੋਪਫੁਲੀ ਉੱਥੋਂ ਦੇ ਲੋਕ ਜਿਨ੍ਹਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਇੱਕ ਚੀਜ਼ ਦਾ ਉਤਪਾਦਨ ਕਰਦੇ ਆ ਜਿਹੜਾ ਯੂਕੇ ਦੇ ਵਿੱਚ, ਉਹਦੇ ਜਿਹੜੇ ਕਹਿ ਲਓ ਵੀ ਖਰੀਦਦਾਰ ਆ ਉਹ ਯੂਰਪੀਅਨ ਸੰਘ ਦੇ ਹੋਰ ਮੁਲਕ, ਹੋਰ ਥਾਵਾਂ ਦੇ ਵਿੱਚ ਕਾਫੀ ਅੜਚਣਾਂ ਜਿਹੜੀਆਂ ਉਹ ਆ ਰਹੀਆਂ ਸੀਗੀਆਂ। ਸੇਮ ਤਰੀਕੇ ਦੇ ਨਾਲ ਲੋਕ ਜਿਹੜੇ ਹੋਰ ਮੁਲਕਾਂ 'ਚ ਰਹਿੰਦੇ ਸੀ ਉਹ ਆ ਕੇ ਯੂਕੇ 'ਚ ਕੰਮ ਕਰਨਾ ਚਾਹੁੰਦੇ ਸੀਗੇ ਤੇ ਆਉਂਦੇ ਜਾਂਦੇ ਜਿਹੜੇ ਉਹ ਰਹਿੰਦੇ ਸੀਗੇ, ਪਰ ਬ੍ਰੈਕਸਿਟ ਤੋਂ ਬਾਅਦ ਉਹਦੇ ਉੱਤੇ ਫਰਕ ਜਿਹੜਾ ਉਹ ਪਿਆ ਸੀਗਾ। ਸੋ ਹੋਪਫੁਲੀ ਇਹਦੇ ਨਾਲ ਜਿਹੜਾ ਫਰਕ ਪਊਗਾ। ਇਹ ਖਬਰ ਆਉਣ ਤੋਂ ਬਾਅਦ 'ਚ ਉਹਨਾਂ ਦਾ ਜਿਹੜਾ ਯੂਕੇ ਦਾ ਸਟਰਲਿੰਗ ਪਾਊਂਡ ਆ ਉਹ ਥੋੜਾ ਜਿਹਾ ਤਾਂ ਨੂੰ ਜਿਹੜਾ ਹੋ ਗਿਆ ਆ ਤੇ ਉੱਥੋਂ ਦੀਆਂ ਸਟਾਕਸ ਦੇ ਵਿੱਚ ਵੀ ਥੋੜੀ ਖੁਸ਼ੀ ਦੀ ਲਹਿਰ ਚੱਲੀ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਸ਼ਿਕਾਗੋ ਦੇ ਮੇਅਰ ਦੀ ਜਿਹੜੀ ਇਲੈਕਸ਼ਨ ਆ ਉਹ ਟਿਊਜ਼ਡੇ ਨੂੰ ਹੋਣੀ ਹੈ ਤੇ ਕਾਫੀ ਜਿਹੜਾ ਜ਼ੋਰ ਉੱਥੇ ਲੱਗਾ ਹੋਇਆ ਹੈ। ਸੋ ਤੁਹਾਨੂੰ ਯਾਦ ਹੋਊਗਾ ਉੱਥੇ ਦੀ ਜਿਹੜੀ ਮੇਅਰ ਲਾਈਟਫੁੱਟ ਹੈਗੀ ਆ, ਉਸ ਦਾ ਕਾਫੀ ਪੁਲਿਸ ਵੱਲੋਂ ਵੀ ਵਿਰੋਧ ਕੀਤਾ ਗਿਆ ਹੈਗਾ, ਕਿਉਂਕਿ ਉੱਥੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਤੇ ਕਾਫੀ ਕੈਂਡੀਡੇਟ ਹੈਗੇ ਆ ਉਸ ਰੇਸ ਦੇ ਵਿੱਚ। ਤੇ ਜ਼ੋਰ ਸਾਰਾ ਜਿਹੜਾ ਲੱਗਾ ਹੋਇਆ ਆ ਵੀ ਇੱਕ ਵਾਰੀ ਫੇਰ ਉਹ 4 ਸਾਲ ਜੋ ਮੇਅਰ ਆ ਉਹ ਮੰਗ ਰਹੀ ਹੈਗੀ ਆਪਣੀ। ਜੀ ਬਿਲਕੁਲ।